ਬੇਨਤੀ ਕਰਾਂਗਾ ਪੰਥ ਪ੍ਰਸਿੱਧ ਰਾਗੀ ਭਾਈ ਨਾਨਕ ਰਾਮ ਜੀ ਨੂੰ ਕਿ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ। 20 ਮਿੰਟਾਂ ਵਾਸਤੇ ਆਪ ਸੰਗਤਾਂ ਨੂੰ ਇਲਾਹੀ ਕੀਰਤਨ ਦੁਆਰਾ ਨਿਹਾਲ ਕਰਨਗੇ। ਇਹਨਾਂ ਤੋਂ ਉਪਰੰਤ ਬੇਨਤੀ ਕਰਾਂਗਾ ਸੰਗੜ ਤੋਂ ਆਏ ਭਾਈ ਸੁਮੀਤ ਕੁਮਾਰ ਅਤੇ ਸ਼ਹਿਦਾਦਪੁਰ ਤੋਂ ਆਏ ਉਮੇਸ਼ ਕਬੀਰ ਜੀ, ਡੇਰਕੇ ਤੋਂ ਆਏ ਜੀਆ ਬੀਬੀ ਜੀ, ਅਤੇ ਇਹਨਾਂ ਨੂੰ ਬੇਨਤੀ ਹੈ ਕਿ ਸਟੇਜ ਦੇ ਕੋਲ ਆ ਜਾਣ। ਇਹਨਾਂ ਤੋਂ ਉਪਰੰਤ ਉਹ ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਸੋ ਬੇਨਤੀ ਮੈਂ ਫਿਰ ਕਰਾਂ ਰਾਗੀ ਵੀਰਾਂ ਦੇ ਚਰਨਾਂ ਵਿਖੇ ਸਮੇਂ ਦਾ ਖਿਆਲ ਰੱਖੋ ਤਾਂ ਕਿ ਸਾਰਿਆਂ ਨੂੰ ਹਾਜ਼ਰੀ ਭਰਨ ਦਾ ਮੌਕਾ ਮਿਲ ਸਕੇ। ਹੁਣ ਆਪ ਸੰਗਤਾਂ ਨੂੰ ਭਾਈ ਨਾਨਕ ਰਾਮ ਜੀ ਪੰਥ ਪ੍ਰਸਿੱਧ ਰਾਗੀ ਜੋ ਹਨ ਗੁਰਬਾਣੀ ਰਾਹੀਂ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬੱਚੀ ਸਟੇਜ 'ਤੇ ਆਈ ਹੈ, शिवानी नाम दस रही है, स्टेज पे है। तो डैडी का नाम भोजोमल, पिता का नाम दस रही है। सो आवाज़ जिथे तक पहुँच रही है सखर तो आए हैं। सो बच्ची नूं मिलण की किरपालता करन जी। वाहिगुरू जी का खालसा, वाहिगुरू जी की फतेह। हाय वाहिगुरू जी का खालसा, वाहिगुरू जी की तन नानक तेरी वडी कमाई, तन नानक तेरी वडी कमाई, तन नानक वडी कमाई, तन नानक तेरी
ਕਮਾਈ ਵੱਡੀ ਕਮਾਈ ਵੱਡੀ ਕਮਾਈ ਵੱਡੀ ਕਮਾਈ ਵੱਡੀ ਕਮਾਈ ਤੇਰੀ ਵੱਡੀ ਕਮਾਈ ਵੱਡੀ ਕਮਾਈ ਤੇਰੀ ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ ਬਾਬੇ ਕੀਤੀ ਸਿੱਧ ਗੋਸ਼ਟ ਆਪ ਕੀਤੀ ਸਿੱਧ ਗੋਸ਼ਟ ਬਾਬੇ ਕੀਤੀ ਸਿੱਧ ਗੋਸ਼ਟ ਆਪ ਕੀਤੀ ਸਿੱਧ ਗੋਸ਼ਟ ਸ਼ਬਦ ਸ਼ਾਂਤ ਸਿੱਧਾ ਵਿੱਚ ਆਈ ਸ਼ਬਦ ਸ਼ਾਂਤ ਸਿੱਧਾ ਵਿੱਚ ਆਈ ਜਿਣ ਮੇਲਾ ਸ਼ਿਵਰਾਤ ਦਾ ਮੇਰਾ ਸ਼ਿਵਰਾਤ ਦਾ ਖਟ ਦਰਸ਼ਨ ਆਦੇਸ਼ ਕਰਾਈ ਖਟ ਦਰਸ਼ਨ ਆਦੇਸ਼ ਕਰਾਈ ਸਿੱਧ ਬੋਲਨ ਸ਼ੁਭ ਬਚਨ ਸਿੱਧ ਬੋਲਨ ਸ਼ੁਭ ਬਚਨ ਤਨ ਨਾਨਕ ਤੇਰੀ ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ ਵੱਡਾ ਪੁਰਖ ਪਰ ਘਟਿਆ ਵੱਡਾ ਪੁਰਖ ਪਦ ਘਟਿਆ ਕਲ ਜੁਗ ਅੰਦਰ ਜੋਤ ਜਗਾਈ ਹਰ ਜੁਗ ਅੰਦਰ ਜੋਤ ਜਗਾਈ ਧਨ ਨਾਨਕ ਤੇਰੀ ਵੱਡੀ ਕਮਾਈ ਨਾਨਕ ਤੇਰੀ ਵੱਡੀ ਕਮਾਈ ਧਨ ਨਾਨਕ ਤੇਰੀ ਵੱਡੀ ਕਮਾਈ ਨਾਨਕ ਤੇਰੀ ਵੱਡੀ ਕਮਾਈ ਵੱਡਾ ਪੁਰਖ ਪਰ ਘਟਿਆ ਵੱਡਾ ਪੁਰਖ ਪਰ ਘਟਿਆ ਕਲ ਜੁਗ ਅੰਦਰ ਜੋਤ ਜਗਾਈ ਕਲਯੁਗ ਅੰਦਰ ਜੋਤ ਜਗਾਈ ਸਿੱਧ ਬੋਲਨ ਸ਼ੁਭ ਬਚਨ
ਚਾਰਤ ਜਾਈ ਮੁਲਤਾਨੇ ਦੀ ਚਾਰਤ ਜਾਈ ਅਗੋਂ ਪੀਰ ਮੁਲਤਾਨ ਦੇ ਅਗੋਂ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ ਦੁੱਧ ਕਟੋਰਾ ਭਰ ਲੈ ਆਈ ਬਾਬੇ ਕੱਢ ਕਰ ਬਗਲ ਤੇ ਆਪੇ ਕਦ ਕਰ ਭਗਤ ਤੇ ਸੰਬੇਲੀ ਦੁੱਧ ਵਿੱਚ ਮਿਲਾਈ ਮੇਰੀ ਦੁੱਧ ਵਿੱਚ ਮਿਲਾਈ ਜਿਉਂ ਸਾਗਰ ਵਿੱਚ ਗੰਗ ਸਮਾਈ ਜਿਉਂ ਸਾਗਰ ਵਿੱਚ ਗੰਗ ਸਮਾਈ ਤਨ ਨਾਨਕ ਤੇਰੀ ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ ਵੱਡੀ ਕਮਾਈ ਤੇਰੀ ਵੱਡੀ ਕਮਾਈ ਵੱਡੀ ਕਮਾਈ ਤੇਰੀ ਵੱਡੀ ਕਮਾਈ ਧਨ ਨਾਨਕ ਤੇਰੀ ਵੱਡੀ ਕਮਾਈ ਵੱਡੀ ਕਮਾਈ ਧਨਨਾ ਵੱਡੀ ਕਮਾਈ ਧਨ ਨਾਨਕ ਵੱਡੀ ਕਮਾਈ ਵੱਡਾ ਪੁਰਖ ਪ੍ਰਗਟਿਆ ਕਲ ਜੁਗ ਅੰਦਰ ਜੋਤ ਜਗਾਈ ਸਿੱਧ ਬੋਲਨ ਸ਼ੁਭ ਬਚਨ ਸਿੱਧ ਬੋਲਨ ਸ਼ੁਭ ਬਚਨ ਧਨ ਨਾਨਕ ਤੇਰੀ ਵੱਡੀ ਕਮਾਈ ਬੋਲੋ ਵੱਡੀ ਕਮਾਈ ਵੱਡੀ ਕਮਾਈ ਤੇਰੀ ਵੱਡੀ ਕਮਾਈ ਵੱਡੀ ਕਮਾਈ ਤੇਰੀ ਵੱਡੀ ਕਮਾਈ ਵੱਡਾ ਪੁਰਖ ਪ੍ਰਗਟਿਆ ਪਰ ਘਟਿਆ ਕਲ ਜੁਗ ਅੰਦਰ ਜੋਤ ਜਗਾਈ ਕਲ ਜੁਗ ਅੰਤਰ ਜੋਤ ਜਗਾਈ ਤਨ ਨਾਨਕ ਨਕ ਤੇਰੀ ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ
ਧਨ ਨਾਨਕ ਸਤਿਗੁਰ ਨਾਨਕ ਪ੍ਰਗਟਿਆ ਮਿਟੇ ਤੁਧ ਜਗ ਚਾਨਣ ਹੋਵਾ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ ਅੰਧੇਰ ਪਲੋਵਾ ਅੰਧੇਰ ਪਲੋਵਾ ਧਨ ਨਾਨਕ ਵੱਡੀ ਕਮਾਈ ਧਨ ਨਾਨਕ ਤੇਰੀ ਵੱਡੀ ਕਮਾਈ ਸਿੱਧ ਬੋਲਨ ਸ਼ੋਭ ਬਚਨ ਸਿੱਧ ਬੋਲਣ ਸ਼ੁਭ ਬਚਨ ਸਿੱਧ ਬੋਲਨ ਸ਼ੋਭ ਬਚਨ ਧਨ ਨਾਨਕ ਤੇਰੀ ਵੱਡੀ ਕਮਾਈ ਧਨ ਨਾਨਕ ਤੇਰੀ ਵੱਡੀ ਕਮਾਈ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ ਇਸ ਦਾ ਬੁਰਾ ਕਿਉਂ ਹੋਏ ਇਸ ਦਾ ਬੁਰਾ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ ਤਿਸ ਦਾ ਬੁਰਾ ਕਿਉਂ ਹੋਏ ਕਿਉਂ ਹੋਏ ਤਿਸ ਦਾ ਬੁਰਾ ਕਿਉਂ ਹੋਏ ਭਲਾ ਮਨਾਏਂਦਾ ਭਲਾ ਮਨਾਏਂਦਾ
ਸਭ ਦੇਖੇ ਬ੍ਰਹਮ ਇੱਕ ਸੋਏ, ਇੱਕ ਸੋਏ। ਰੱਬ ਇੱਕ ਸੋਏ, ਸਭ ਦੇਖੇ ਬ੍ਰਹਮ ਇੱਕ ਸੋਏ, ਇੱਕ ਸੋਏ। ਤਿਸ ਦਾ ਬੁਰਾ ਕਿਉਂ ਹੋਏ, ਤਿਸ ਦਾ ਬੁਰਾ ਸਤਿਗੁਰ ਸਭਨਾ ਦਾ ਭਲਾ ਮਨਾਏਦਾ। ਸਤਿਗੁਰ ਸਭਨਾ ਦਾ ਭਲਾ ਮਨਾਏਦਾ, ਮਨਾਏਦਾ ਤਿਸ ਦਾ ਬੁਰਾ ਹੋਏ ਕਿਉਂ ਹੋਏ। ਤਿਸ ਦਾ ਬੁਰਾ ਕਿਉਂ ਹੋਏ। ਨਿਰਵੈਰਾਂ ਨਾਲ ਜੇ ਵੈਰ ਚਲਾਏਂਦੇ, ਮੇਰਾ ਨਾਲ ਜਵੇਰ ਚਲਾਏ ਦੇ, ਤਿਨ ਵਿੱਚੋਂ ਤਿਸਤਿਆ ਨ ਕੋਏ, ਨ ਕੋਏ। ਜੋ ਦ੍ਰਿਸ਼ਟਿਆ ਨ ਕੋਏ। ਸਤਿਗੁਰ ਸਭਨਾ ਦਾ ਭਲਾ ਮਨਾਏਦਾ। ਸਤਿਗੁਰ ਸਭਨਾ ਦਾ ਭਲਾ ਮਨਾਏਗਾ। ਸਤਿਗੁਰ ਸਭਨਾ ਦਾ ਭਲਾ ਮਨਾਏਗਾ। ਸਤਿਗੁਰ ਸਭਨਾ ਦਾ ਭਲਾ ਮਨਾਏਗਾ। ਤਿਸ ਦਾ ਬੁਰਾ ਕਿਉਂ ਹੋਏ। ਇਸ ਦਾ ਬੁਰਾ ਕਿਉਂ ਹੋਏ। ਕਿਉਂ ਹੋਏ। ਇਸ ਦਾ ਬੁਰਾ ਕਿਉਂ ਹੋਏ। ਸਤਿਗੁਰ ਨੂੰ ਜਿਹਾ ਕੋ ਇਛਦਾ। ਸਤਿਗੁਰ ਨੂੰ ਜਿਹਾ ਕੋਈ ਇਛਦਾ। ਸਤਿਗੁਰ ਨੂੰ ਜਿਹਾ ਕੋਈ ਇਛਦਾ। तेहा थल पाए को नानक करता, नानक करता। ਨਾਨਕ ਕਰਤਾ ਸਭ ਕਿਛ ਜਾਣਦਾ। ਜਦੋਂ ਕਿਛ ਗੁਝਾ ਹੋਏ। ਸਤਿਗੁਰ ਨੂੰ ਜਿਹਾ ਕੋ ਇਛਦਾ। ਸਤਿਗੁਰ ਨੂੰ ਜਿਹਾ ਕੋਈ ਇਛਦਾ। ਤੇਹਾ ਫਲ ਪਾਏ ਕੋਏ, ਕੋਏ। ਤੇਹਾ ਫਲ ਪਾਏ ਕੋਏ। ਨਾਨਕ ਕਰਤਾ ਸਭ ਕਿਛ ਜਾਣਦਾ। ਨਾਨਕ ਕਰਤਾ ਸਭ ਕਿਛ ਜਾਣਦਾ।
ਜਾਣਦਾ ਜਦੋਂ ਕਿਛ ਗੁਜਾ ਨਾ ਹੋਏ ਨਾ ਹੋਏ। ਨਾਨਕ ਕਰਤਾ ਸਭ ਕਿਛ ਜਾਣਦਾ ਨਾਨਕ ਕਰਤਾ ਸਭ ਕਿਛ ਜਾਣਿਆ ਬਿਨ ਬੋਲਿਆ ਸਭ ਕਿਛ ਜਾਣਦਾ ਨਾਨਕ ਕਰਤਾ ਸਭ ਕਿਛ ਜਾਣਦਾ ਬਿਨ ਬੋਲਿਆ ਸਭ ਕਿਛ ਜਾਣਦਾ ਕਿਸ ਆਗੇ ਕੀਤੇ ਅਰਦਾਸ ਨਾਨਕ ਘਟ ਘਟ ਕੋ ਵਰਤਦਾ ਸ਼ਬਦ ਕਰੇ ਪਰਗਾਸ ਸ਼ਬਦ ਕਰੇ ਪਰਗਾਸ ਕਰੇ ਪਰਗਾਸ ਕਰੇ ਪਰਗਾਸ ਨਾਨਕ ਕਰਤਾ ਸਭ ਕਿਛ ਜਾਣਦਾ ਨਾਨਕ ਕਰਤਾ ਸਭ ਕਿਛ ਜਾਣਦਾ ਜਿਦੋਂ ਕਿਛ ਦੂਜਾ ਨਾ ਹੋਏ ਨਾ ਹੋਏ ਜਦੋਂ ਕਿਛ ਗੁਜਾ ਨਾ ਹੋਏ ਜਦੋਂ ਕਿਛ ਗੁਜਾ ਨਾ ਹੋਏ ਨਾ ਹੋਏ ਇਸ ਦਾ ਬੁਰਾ ਕਿਉਂ ਹੋਏ ਕਿਉਂ ਹੋਏ ਸਦਾ ਬੁਰਾ ਕਿਉਂ ਹੋਏ ਸਤਿਗੁਰ ਸਭਨਾ ਦਾ ਭਲਾ ਮਨਾਏਗਾ ਗੁਰ ਸਭਨਾ ਦਾ ਭਲਾ ਮਨਾਏਗਾ ਮਨਾਏਗਾ ਇਸ ਦਾ ਬੁਰਾ ਕਿਉਂ ਹੋਏ ਕਿਉਂ ਹੋਏ ਸਦਾ ਬੁਰਾ ਕਿਉਂ ਹੋਏ ਸਤਿਗੁਰ ਸਭਨਾ ਦਾ ਭਲਾ ਮਨਾਏਗਾ ਗੁਰੂ ਨਾਨਕ ਸਤਿਗੁਰ ਪਾਤਸ਼ਾਹ ਸੰਸਾਰ ਵਿੱਚ ਆਏ ਭਲੇ ਵਾਸਤੇ ਨੇ ਜਿਹਦਾ ਕੋਈ ਭਲਾ ਨਹੀਂ ਕਰ ਸਕਦਾ ਗੁਰੂ ਨਾਨਕ ਉਸ ਦਾ ਵੀ ਭਲਾ ਕਰਦਾ ਹੈ ਕਿਉਂਕਿ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣਾ ਹੋਆ ਬੇਬੇ ਨਾਨਕੀ ਜੀ ਨੇ ਜੋ ਅਰਦਾਸ ਕਰਕੇ ਰੱਬ ਤੋਂ ਬਾਰਿਸ਼ ਮੰਗੀ ਸੀ ਉਹ ਰਹਿਮਤ ਦੀ ਬਾਰਿਸ਼ ਉਸ ਸਮੇਂ ਤੋਂ ਜਿਹੜੀ ਅੱਜ ਤੋਂ 554 ਸਾਲ ਪਹਿਲਾਂ ਸ਼ੁਰੂ ਹੋਈ ਅੱਜ ਵੀ ਚੱਲ ਰਹੀ ਹੈ ਤੇ ਰਹਿੰਦੀ ਦੁਨੀਆ ਤੱਕ ਚੱਲਦੀ ਰਹੇਗੀ ਜਿੰਨੀ ਮਿਹਰ ਗੁਰੂ ਨਾਨਕ ਪਾਤਸ਼ਾਹ ਨੇ ਦੁਨੀਆ ਤੇ ਕੀਤੀ ਅੱਜ ਤੱਕ ਕਿਸੇ ਰਹਿਬਰ ਨੇ ਨਹੀਂ ਕੀਤੀ ਕਿਉਂਕਿ ਕੋਈ ਰਹਿਬਰ ਕਿਸੇ ਵੀ ਧਰਮ ਦਾ ਇੰਨੀ ਵੱਡੀ ਯਾਤਰਾ ਤੇ ਗਿਆ ਹੀ ਨਹੀਂ ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਦੀ ਮਿਹਰ ਕਿ ਸਤਿਗੁਰ ਸਭਨਾ ਦਾ ਭਲਾ ਮਨਾਉਂਦਾ ਤਿਸ ਦਾ ਬੁਰਾ ਕਿਉਂ ਹੋਏ ਜਿਸ ਦਾ ਭਲਾ ਗੁਰੂ ਨਾਨਕ ਕਰੇ ਉਸ ਦਾ ਕੌਣ ਬੁਰਾ ਕਰ ਸਕਦਾ ਹੈ ਤੇ ਜਿਹੜੇ ਵੀ ਤੁਸੀਂ ਆਏ ਹੋ ਮੇਰੇ ਸਤਿਗੁਰ ਦੇ ਦਰ ਤੇ ਮਿਹਰ ਬੜੀ ਹੈ ਰਹਿਮਤ ਬੜੀ ਹੈ ਤੁਸੀਂ ਕਹੋ ਜਾਂ ਨਾ ਕਹੋ ਉਹ ਮਿਹਰ ਜ਼ਰੂਰ ਕਰੇਗਾ ਇਸ ਕਰਕੇ ਸਾਧ ਸੰਗਤ ਜੀ ਕੇਵਲ ਇਸ ਵਿਸ਼ਵਾਸ ਦੀ ਗੱਲ ਹੈ ਇਹ ਉਹ ਦਰ ਹੈ ਜਿੱਥੋਂ ਦੁਨੀਆ ਸਾਰੀਆਂ ਤੇ ਰਹਿਮਤਾਂ ਸ਼ੁਰੂ ਹੋਈਆਂ ਨੇ ਤੇ ਅਜੇ ਤੱਕ ਚੱਲ ਰਹੀਆਂ ਨੇ ਤੇ ਸਾਧ ਸੰਗਤ ਜੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੀ ਇਹ ਬਰਕਤ ਜਿਹਦਾ ਕੋਈ ਦੁਨੀਆ ਵਿੱਚ ਅੰਤ ਪਾਰਾਵਾਰ ਨਹੀਂ
ਪਸੂ ਪਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਇਸ ਅਸਥਾਨ ਤੇ ਉਹ ਨੂਰ ਪ੍ਰਗਟਿਆ, ਲੇਕਿਨ ਅਸੀਂ ਉਸ ਦਾ ਫਿਰ ਵੀ ਫਾਇਦਾ ਨਹੀਂ ਲਿਆ ਨਾ। ਨਹੀਂ, ਕਈ ਗੁਰੂ ਨਾਨਕ ਦੇ ਦਰ ਤੇ ਪਹੁੰਚ ਕੇ ਵੀ ਹੋਰ ਥਾਵਾਂ ਤੇ ਭਟਕਦੇ ਨੇ। ਤੇ ਮਸਕੀਨ ਸਾਹਿਬ ਇਕਬਾਲ ਜੀ ਦਾ ਉਹ ਸ਼ੇਰ ਪੜ੍ਹਦੇ ਨੇ कि शमा हक से जो मुनव्वर हो वो ये महफिल न थी, बारिश रहमत हुई पर जमी काबिल न थी। वो रहमत दी बारिश दुनिया ते आई गुरु नानक दे रूप विच, पर कई लोकां दे हिरदे बंजर कलर जमीन वाले जिहड़े उस रहमत दी बारिश तो अपने मन दी भुखी अपने मन दी फसल नहीं उगा सकते। ते अजे भी समा है अपनी अरदास गुरु नानक दे दर ते सौंप के अपनियां चिंतावां सतगुर दे दर छड़ जाओ। गुरु नानक दे दर तो ओ रहमतां मिलणगियां दुनिया विच किते नहीं मिलणगियां। ते सतगुर तुहाडे सारियां संगतां दे कदम लेखे लाए चोलियां भरे। पाकिस्तान विच बाबे नानक दा जन्म होया है। पाकिस्तान दी ओ पवित्र धरती जिस वास्ते सारी दुनिया दे गुरसिखां दे मुंह ते अरदास कि श्री ननकाना साहिब ते होर गुरद्वारा गुरधामां दे दर्शन दीदारे बख्श। ते जेड़े पाकिस्तान विच असीं रहंदे आ ये वड्डे भागां वाले आ कि गुरु नानक ने सानू अपने गोद विच रखिया होया है। गोद विच इस करके साध संगत जी सतगुरु गुरु नानक दी बेर बहुत है संसार ते, पर पाकिस्तान ते बड़ी बेर कमाल दी। भाई हरजिंदर सिंह जी दी गल मैं करके समाप्ति कर रहा। लेजेंड सिख पंथ दे उच्चे रागी भाई हरजिंदर सिंह जी 2 साल पहला आए सी ननकाने साहब भी ते डैरकी भी। उन्हें कीर्तन दे विच सिंध विच भी ते इत्थे भी कहा कि मैं दुनिया दे 150 मुल्क विच कीर्तन करके आया, पाकिस्तान पहली बार आया, पर इत्थे आके मैनू बड़ी खुशी हुई। एक तो यह कि गुरु नानक दा दर है, गुरु नानक दा जन्म स्थान है। दूसरा यह कि मैं कई दुनिया दे मुल्कां विच देखिया, इंडिया दे विच भी ते होर मुल्कां विच भी वड्डी उम्र दे जिहड़े बुढ़े हुंदे ने ओही गुरुद्वारे आंदे ने, नौजवान अपनी मस्ती विच लगे हुए ने। पर मैं इत्थे आके ननकाना साहब ते सिंध विच देखिया, जिथे भी देखिया नौजवान नस्ल इत्थे ज्यादा गुरुद्वारे आके हाजरी भर रही है। कि मैनू गुरु नानक दी मेहर नजर आई कि पाकिस्तान विच नौजवान नस्ल गुरुद्वारे विच ज्यादा सेवा कर रही है ते कीर्तन कर रही है। ते मेरे सारे वीर पाकिस्तान दे सारे चाहे ननकाना साहब, पंजा साहब, पिशावर ਜਾਂ ਸਾਡੇ ਸਿੰਧੀ ਵੀਰ ਜਿਹੜੇ ਵੀ ਆਏ ਨੇ, ਇਹ ਸਾਰੇ ਆਪਣੇ ਪ੍ਰੋਗਰਾਮ ਛੱਡ ਕੇ ਇੱਥੇ ਆਏ ਨੇ ਤੇ ਸਾਰੇ ਮੇਰੇ ਤੋਂ ਸੁਰੀਲੇ ਨੇ। ਕਿਉਂ? ਗੁਰੂ ਨਾਨਕ ਪਾਤਸ਼ਾਹ ਦੀ ਮਿਹਰ ਦਾ ਕੋਈ ਅੰਤ ਨਹੀਂ, क्योंकि गुरु नानक ने दुनिया नू कीर्तन बख्शिया है, आप भी कीर्तन करके सारी दुनिया नू निहाल कीता है। ते सतगुर ने पाकिस्तान देश ना बच्चों नू बिना सिखाए भी कीर्तन बख्श दिता है आपे आप। एक गल मैं दावे नाल कहना, गुरु नानक पातशाह दी मेहर सिंधियां ते बहुत ज्यादा है, बहुत ज्यादा। तो इस करके क्योंकि सिंधियां नू होर कोई राह है ही नहीं, जेड़ा इस दर दे नाल जुड़ गया ना उन्हों पिछे तकन दी गुंजाइश नहीं। इस सिंधिया वास्ते बाबे ने भी बेर कर दी कि असी पहले ख्वार होके इत्थे पहुंचदे सी, पर हुण बाबे ने सानू अपना
ਕੱਲਾ ਪਰਸਨਲ ਰੋਡ ਦੇ ਦਿੱਤਾ ਸੀ ਪਹਿਗ ਵਾਲਾ ਕਿ ਘਰੋਂ ਨਿਕਲੋ ਤੇ ਕਈ ਆਸ਼ਿਕ ਇਹੋ ਜਿਹੇ ਵੀ ਹਨ ਜਿਹੜੇ ਸਵੇਰੇ ਘਰੋਂ ਨਿਕਲਦੇ ਨੇ ਸੱਖਰ ਕਸ਼ਮੋਰ ਜਾਂ ਹੋਰ ਥਾਵਾਂ ਤੋਂ ਇੱਥੇ ਦਰਸ਼ਨ ਕਰਕੇ ਸ਼ਾਮ ਨੂੰ ਰਹਿਰਾਸ ਦਾ ਪਾਠ ਕਰਕੇ ਫਿਰ ਵਾਪਸ ਘਰ ਚਲੇ ਜਾਂਦੇ ਸਿੰਧ ਇਹੋ ਜਿਹੇ ਵੀ ਕਈ ਬਾਬੇ ਦੇ ਆਸ਼ਿਕ। ਇਸ ਸਤਿਗੁਰਾਂ ਦੀ ਸੇਵਾ ਤੇ ਪ੍ਰਬੰਧਕ ਸੱਜਣਾ ਦੀ ਸੇਵਾ ਆਪ ਸਾਰਿਆਂ ਦੀ ਸੇਵਾ ਨੂੰ ਭਾਗ ਲਗਾਏ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਗਿਆਨੀ ਜੀ ਦਾ, ਆਪ ਸਾਰੀ ਸੰਗਤਾਂ ਦਾ। ਲੇਕਿਨ ਜਿਹੜੇ ਮੇਰੇ ਵੀਰ ਮੇਰੇ ਨਾਲ ਗਾ ਰਹੇ ਨੇ ਜਾਂ ਥੱਲੇ ਬੈਠੇ ਹੋਏ ਨੇ ਸਿੰਧੀ ਜਾਂ ਪਾਕਿਸਤਾਨ ਦੇ ਵੱਖ-ਵੱਖ ਇਲਾਕਿਆਂ ਤੋਂ ਜਿਹੜੇ ਆਏ ਨੇ, ਬਹੁਤ ਸੁਰੀਲੇ ਨੇ। ਗੁਰੂ ਨਾਨਕ ਪਾਤਸ਼ਾਹ ਦੀ ਬੜੀ ਮਿਹਰ ਹੈ। ਕੀਰਤਨ ਨਿਰਮੋਲਕ ਹੀਰਾ। ਇਸ ਸਤਿਗੁਰ ਨੇ ਉਹ ਬਾਦਾਤ ਸਾਰੇ ਸੰਸਾਰ ਵਿੱਚ ਵੰਡ ਕੇ ਇਸ ਗੁਰੂ ਨਾਨਕ ਪਾਤਸ਼ਾਹ ਨੇ ਬੇੜਾ ਪਾਰ ਕਰ ਦਿੱਤਾ ਸੰਗਤਾਂ ਦਾ, ਤੇ ਅਜੇ ਵੀ ਕਰ ਰਿਹਾ ਨੇ। ਭਾਈ ਸਾਹਿਬ ਇੱਕ ਮਿਸਾਲ ਦਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਦੀ ਕੀਰਤਨ ਦੀ। ਕਹਿੰਦੇ ਨੇ ਭਾਈ ਮਰਦਾਨਾ ਸਾਰੀ ਰਾਤ ਕੀਰਤਨ ਕਰਦੇ ਕਰਦੇ ਬਾਬੇ ਦੇ ਨਾਲ ਰਬਾਬ ਵੀ ਵਜਾਉਂਦੇ ਸੀ ਤੇ ਗਾਉਂਦੇ ਵੀ ਸੀ। ਕਹਿੰਦੇ ਨੇ ਇੱਕ ਦਿਨ ਸਵੇਰੇ ਸਤਿਗੁਰ ਦੀ ਜਿਵੇਂ ਅੱਖ ਖੁੱਲੀ, ਨੇਤਰ ਖੁੱਲੇ, ਭਾਈ ਮਰਦਾਨਾ ਮੁਸਕਰਾ ਰਿਹਾ ਸੀ। ਸਾਹਿਬ ਗੁਰੂ ਨਾਨਕ ਪਾਤਸ਼ਾਹ ਅੰਦਰ ਦੀ ਜਾਣ ਕੇ ਪੁੱਛਣ ਲੱਗੇ, ਮਰਦਾਨਿਆ ਕੀ ਸੋਚ ਕੇ ਮੁਸਕਰਾ ਰਹੇ ਹੋ? ਮਰਦਾਨੇ ਨੇ ਬਹੁਤ ਕਮਾਲ ਗੱਲ ਕੀਤੀ। ਭਾਈ ਮਰਦਾਨੇ ਸਾਹਿਬ ਜੀ ਨੇ, ਬਾਬਾ ਲੋਕ ਮੈਨੂੰ ਡੂਮ ਕਹਿੰਦੇ ਨੇ, ਮਿਰਾਸੀ ਕਹਿੰਦੇ ਨੇ ਡੂਮ। ਅੱਜ ਮੈਨੂੰ ਇੱਕ ਮਹਿਸੂਸ ਹੋਈ ਇਹ ਗੱਲ ਪਿਆਰ ਦੀ ਕਿ ਅਸੀਂ ਦੋਵੇਂ ਡੂਮ ਮਿਰਾਸੀਆਂ। ਸੱਜਣ ਸੀ ਕਹਿ ਦਿੱਤਾ। ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਵੀ ਪਿਆਰ ਵਿੱਚ ਕਿਹਾ, ਮਰਦਾਨਾ ਤੂੰ ਡੂਮ ਹੈ, ਮਿਰਾਸੀ ਅਸੀਂ ਤਾਂ ਖੱਤਰੀ ਆ, ਬੇਦੀ ਆ, ਅਸੀਂ ਕਿਵੇਂ ਡੂਮ ਹੋਏ, ਮਿਰਾਸੀ ਕਿਵੇਂ ਹੋਏ? ਹੱਥ ਜੋੜ ਕੇ ਕਿਹਾ, ਮਹਾਰਾਜ ਇਹ ਤਾਂ ਸਹੀ ਹੈ, ਪਰ ਜਿਹੜੀ ਮੇਰੀ ਸੋਚ ਹੈ ਉਹ ਇਹ ਮਰਦਾਨਾ ਗੁਰੂ ਨਾਨਕ ਦਾ ਡੂਮ ਹੈ, ਮਿਰਾਸੀ ਹੈ, ਤੇ ਗੁਰੂ ਨਾਨਕ ਰੱਬ ਦਾ ਡੂਮ ਮਿਰਾਸੀ ਹੈ। ਰੱਬ ਤੁਸੀਂ ਰੱਬ ਦੇ ਮਿਰਾਸੀ ਹੋ, ਉਹਦੇ ਵਾਸਤੇ ਗਾਉਂਦੇ ਹੋ, ਮਿਰਾਸੀ ਹੋ। ਮੈਂ ਤੁਹਾਡੇ ਵਾਸਤੇ ਗਾਉਂਦਾ ਇਸ ਕਰਕੇ ਮਿਰਾਸੀ ਆ। ਕੰਮ ਸਾਡਾ ਦੋਵਾਂ ਦਾ ਇੱਕੋ ਹੀ ਹੈ, ਬਸ ਮੈਂ ਤੇਰਾ ਹਾਂ ਤੇ ਤੂੰ ਰੱਬ ਦਾ ਹੈ। ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਹਰ ਗੱਲ ਵਿੱਚ ਮਰਦਾਨੇ ਨੂੰ ਪਿਆਰ ਕਰਕੇ ਅਸੀਸਾਂ ਬਖਸ਼ੀਆਂ ਨੇ। ਤੇ ਜਿਹੜਾ ਸਤਿਗੁਰ ਦੇ ਦਰ ਆ ਕੇ ਗਾਉਂਦਾ ਹੈ ਉਹ ਸਤਿਗੁਰ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦਾ ਡੂਮ ਬਣ ਜਾਂਦਾ ਹੈ। ਕਿ ਡੂਮ ਨੂੰ ਸਤਿਗੁਰ ਨੇ ਏਡੀ ਵੱਡੀ ਵਡਿਆਈ ਦਿੱਤੀ, ਕੋਈ ਦੁਨੀਆ ਵਿੱਚ ਡੂਮ ਅਜੇ ਤੱਕ ਕਿਸੇ ਰਹਿਬਰ ਦੀ ਬਰਾਬਰੀ ਵਿੱਚ ਨਹੀਂ ਆਇਆ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਪਣੀ ਬਰਾਬਰੀ ਦੇ ਕੇ ਬਾਣੀ ਦਾ ਰੂਪ ਧਾਰ ਕੇ ਭਾਈ ਮਰਦਾਨੇ ਨੂੰ ਬਖਸ਼ਿਸ਼ ਕਰਕੇ ਆਪਣੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬਿਠਾਇਆ ਹੈ। ਇਹ ਗੁਰੂ ਨਾਨਕ ਦੀ ਮਿਹਰ ਦੇਖੋ ਕਿੰਨਾ ਵੱਡਾ ਗਰੀਬ ਨਵਾਜ ਹੈ। ਅੱਜ ਤੱਕ ਕਿਸੇ ਰਹਿਬਰ ਨੇ ਦੀ ਮਿਹਰ ਨਹੀਂ ਕੀਤੀ ਦੁਨੀਆ ਤੇ ਜਿੱਡੀ ਕਿ ਗੁਰੂ ਨਾਨਕ ਸਤਿਗੁਰ ਨੇ ਬਖਸ਼ੀ। ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਇੱਕ ਲਾਈਨ ਪੜ੍ਹ ਕੇ ਸਮਾਪਤੀ ਹੈ। ਸਤਿਗੁਰ ਦਾਤਾ ਦਇਆਲ ਹੈ, ਸਤਿਗੁਰ ਦਾਤਾ ਦਇਆਲ ਹੈ, ਜਿਸ ਨੂੰ ਦਇਆ ਸਦਾ ਹੋਏ ਹੋਏ, ਜਿਸ ਨੂੰ ਦਇਆ ਸਦਾ ਹੋਏ, ਸਤਿਗੁਰ ਅੰਦਰੋਂ ਨਿਰਵੈਰ ਹੈ। ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇਖੇ ਬ੍ਰਹਮ ਇੱਕ ਸੋਏ, ਇੱਕ ਸੋਏ, ਸਭ ਦੇਖੇ ਰੱਬ ਇੱਕ ਸੋਏ, ਸਭ ਦੇਖੇ ਬ੍ਰਹਮ ਇੱਕ ਸੋਏ, ਇੱਕ ਸੋਏ, ਤਿਸ ਦਾ ਬੁਰਾ ਕਿਉਂ ਹੋਏ, ਤਿਸ ਦਾ ਬੁਰਾ ਕਿਉਂ ਹੋਏ। ਸਤਿਗੁਰ ਸਭਨਾ ਦਾ ਭਲਾ
ਮਨਾਏਦਾ ਇਸ ਦਾ ਬੁਰਾ ਕਿਉਂ ਹੋਏ ਇਸ ਦਾ ਬੁਰਾ ਕਿਉਂ ਹੋਏ ਇਸ ਦਾ ਬੁਰਾ ਕਿਉਂ ਹੋਏ ਇਸ ਦਾ ਬੁਰਾ ਸਤਿਗੁਰ ਸਭਨਾ ਦਾ ਭਲਾ ਮਨਾਏਗਾ ਜਿਸਦਾ ਬੁਰਾ ਇਸ ਦਾ ਬੁਰਾ ਕਿਉਂ ਹੋਏ ਇਸ ਦਾ ਬੁਰਾ ਕਿਉਂ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਪੰਥ ਪ੍ਰਸਿੱਧ ਰਾਗੀ ਭਾਈ ਨਾਨਕ ਰਾਮ ਜੀ ਜੋ ਆਪ ਸੰਗਤਾਂ ਨੂੰ ਇਲਾਹੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਿਹਾਲ ਕਰ ਰਹੇ ਸੰਤ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਇੱਕ ਬੇਨਤੀ ਕਰਾਂ, ਜਿੰਨੇ ਵੀ ਸਾਡੇ ਵਿਸ਼ੇਸ਼ ਤੌਰ 'ਤੇ ਸਾਡੇ ਵੀਰ ਸਾਡੇ ਭਰਾ ਸਿੰਘ ਤੋਂ ਕੀਰਤਨੀ ਆਏ ਹਨ, ਮੇਰੇ ਕੋਲ ਬਹੁਤ ਸਾਰੇ ਨਾਮ ਨੇ, ਲੇਕਿਨ ਭਾਈ ਨਾਨਕ ਰਾਮ, ਭਾਈ ਅਨੀਲ ਕੁਮਾਰ, ਕੰਤੇਸ਼ ਵੀਰ ਜੀ, ਉਮੇਸ਼ ਕਬੀਰ, ਜੀਆ ਬੀਬੀ, ਸੁਮਿਤ ਕੁਮਾਰ, ਭਾਈ ਗੁਰਚਰਨ ਸਿੰਘ ਲਾਹੌਰ ਤੋਂ, ਭਾਈ ਬਿਆਨ ਸਿੰਘ ਪੰਜਾ ਸਾਹਿਬ, ਭਾਈ ਮਨੋਜ ਕੁਮਾਰ, ਭਾਈ ਮਨਦੀਪ ਸਿੰਘ ਕਰਤਾਰਪੁਰ ਸਾਹਿਬ, ਇਹ ਜਿੰਨੀ ਵੀ ਇੱਥੇ ਵੀਰ ਕੀਰਤਨੀਏ ਰਾਗੀ ਬੈਠੇ ਹਨ, ਮੈਂ ਸਾਰਿਆਂ ਨੂੰ ਬੇਨਤੀ ਕਰਾਂ ਤੁਸੀਂ ਸਟੇਜ 'ਤੇ ਬੈਠ ਜਾਓ। ਜਿੰਨਾ ਥੋੜ੍ਹਾ ਜਿਹਾ ਸਮਾਂ ਸਾਡੇ ਕੋਲ ਰਹਿੰਦਾ ਹੈ, ਸਾਰੀ ਸੰਗਤ ਸਾਰੇ ਰਾਗੀ ਮਿਲ ਕੇ ਥੋੜ੍ਹਾ ਥੋੜ੍ਹਾ ਸਮਾਂ ਗੁਰੂ ਨਾਨਕ ਪਾਤਸ਼ਾਹ ਦੇ ਗੁਣ ਗਾਈਏ ਅਤੇ 3 ਵਜੇ ਅਰਦਾਸ ਕਰਕੇ ਉਪਰੰਤ 3:30 ਫਿਰ ਦੁਬਾਰਾ ਨਿਤਨੇਮ ਸਾਹਿਬ ਦੇ ਪਾਠ ਜੋ ਪ੍ਰਾਰੰਭ ਹੋਣਗੇ। ਸੋ ਮੈਂ ਹੁਣ ਬੇਨਤੀ ਕਰਾਂਗਾ ਵੀਰ ਉਮੇਸ਼ ਕਬੀਰ ਜੀ ਨੂੰ ਕਿ ਉਹ ਇੱਕ ਸ਼ਬਦ ਵਾਸਤੇ ਆਪ ਸੰਗਤਾਂ ਦੇ ਸਨਮੁਖ ਹੋਣ, ਹਾਜ਼ਰੀ ਭਰਨ ਅਗਰ ਮੌਜੂਦ ਨੇ ਤਾਂ ਇਹਨਾਂ ਨੂੰ ਬੇਨਤੀ ਕਰਾਂਗਾ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ। ਵੀਰ ਉਮੇਸ਼ ਕਬੀਰ ਜੀ, ਜੀਆ ਬੀਬੀ ਨੂੰ ਬੇਨਤੀ ਹੈ, ਡੇਰਕੀ ਤੋਂ ਆਏ ਹਨ ਅਤੇ ਇਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਸਟੇਜ 'ਤੇ ਆ ਜਾਣ। ਬਾਕੀ ਜਿਹੜੇ ਰਾਗੀ ਵੀ ਜਿਨ੍ਹਾਂ ਦੇ ਮੈਂ ਨਾਮ ਲਏ ਹਨ, ਜਿੰਨੇ ਸਾਰੇ ਵਿਅਕਤੀ ਬੈਠੇ ਹਨ ਸਟੇਜ ਤੋਂ, ਬੇਨਤੀ ਹੈ ਕਿ ਸਟੇਜ 'ਤੇ ਆ ਜਾਓ, ਸਾਰੇ ਰਲ ਕੇ ਉਸ ਮਾਲਕ ਦੇ ਗੁਣ ਗਾਇਨ ਕਰੀਏ ਤਾਂ ਕਿ ਆਨੰਦ ਹੋਰ ਜ਼ਿਆਦਾ ਬਣ ਜੇ। ਸੰਗਤ ਵੀ ਆਪ ਸੰਗਤਾਂ ਦੇ ਨਾਲ ਕੀਰਤਨ ਕਰੀਏ। ਸੋ ਰਾਗੀਆਂ ਨੂੰ ਬੇਨਤੀ ਹੈ ਕਿ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰੋ। ਸੋ 3 ਵਜੇ ਅਰਦਾਸ ਕਰਾਂਗੇ। ਰਾਗੀਆਂ ਨੂੰ ਬੇਨਤੀ ਹੈ ਕਿ ਅਗਰ ਸਮੇਂ ਦਾ ਖਿਆਲ ਰੱਖੋਗੇ ਤਾਂ ਵੱਧ ਤੋਂ ਵੱਧ ਰਾਗੀ ਜਿਹੜੇ ਹਨ ਉਹ ਆਪ ਸੰਗਤਾਂ ਦੇ ਦਰਸ਼ਨ ਕਰਨਗੇ, ਹਾਜ਼ਰੀ ਭਰ ਲੈਣਗੇ। ਸੋ ਕਿਰਪਾ ਕਰਕੇ ਸਮੇਂ ਦਾ ਖਿਆਲ ਰੱਖੋ। ਭਾਈ ਉਮੇਸ਼ ਕਬੀਰ ਜੀ ਇੱਕ ਸ਼ਬਦ ਰਾਹੀਂ 10 ਮਿੰਟਾਂ ਵਾਸਤੇ ਹਾਜ਼ਰੀ ਭਰਨਗੇ। ਸੰਗਤ ਜੀ ਬੇਨਤੀ ਹੈ, ਮੈਂ ਬਾਰ-ਬਾਰ ਕਹਿ ਰਿਹਾ ਕਿ ਆਪਣੇ ਬੱਚਿਆਂ ਦਾ ਖਿਆਲ ਰੱਖੋ, ਕਿਉਂਕਿ ਇੱਥੇ ਕੀਰਤਨ ਸਮਾਗਮ ਦੇ ਵਿੱਚ ਵਿਘਨ ਪੈ ਰਿਹਾ। ਅਨਾਉਂਸਮੈਂਟ ਨਾ ਕਰੀਏ ਤਾਂ ਵੀ ਬੱਚਿਆਂ ਨੂੰ, ਮਾਤਾਵਾਂ ਨੂੰ, ਪਰਿਵਾਰਾਂ ਨੂੰ ਪਰੇਸ਼ਾਨੀਆਂ। 2 ਬੱਚੀਆਂ ਇੱਥੇ ਸਟੇਜ ਦੇ ਉੱਤੇ ਚੁੰਡਕੋ ਸ਼ਹਿਰ ਤੋਂ 2 ਬੱਚੀਆਂ ਨੇ। ਔਰ ਇਹ ਸਾਹਮਣੇ ਸੰਗਤ ਦੇ ਨੇ, ਕਿਰਪਾ ਕਰਕੇ ਜਿਸ ਕਿਸੇ ਦੀਆਂ ਹੋਣ ਅਤੇ ਸਟੇਜ 'ਤੇ ਆ ਕੇ ਇਹਨਾਂ ਨੂੰ ਜਿਹੜਾ ਹੈ ਉਹ ਲਿਜਾਣ ਦੀ ਕਿਰਪਾਲਤਾ ਕਰੋ। ਮੈਂ ਫਿਰ ਬੇਨਤੀ ਕਰਾਂ ਸਮੂਹ ਮਾਤਾ ਪਿਤਾ, ਜਿੱਥੇ ਤੱਕ ਕਾਫੀ ਵਾਰ ਤੱਕ ਆਵਾਜ਼ ਜਾ ਰਹੀ ਹੈ, ਕਿਰਪਾ ਕਰੋ ਆਪਣੇ ਬੱਚਿਆਂ ਦਾ ਖਿਆਲ ਰੱਖੋ ਤਾਂ ਕਿ ਸੰਗਤ ਦੇ ਵਿੱਚ ਜਿਹੜਾ ਹੈ ਉਹ ਕੀਰਤਨ ਦਾ ਮਾਹੌਲ ਉਹ ਸਹੀ ਰਹਿ ਸਕੇ। ਸੋ ਬੇਨਤੀ ਕਰਾਂਗੇ ਵੀਰ ਜੀ ਨੂੰ ਕਿ ਕੀਰਤਨ ਦੀ ਆਰੰਭਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਇਹਨਾਂ ਤੋਂ ਬਾਅਦ ਜੀਆ ਬੀਬੀ ਅਗਰ ਮੌਜੂਦ ਹਨ ਉਹ ਵੀ ਸਟੇਜ 'ਤੇ ਆ ਜਾਣ ਜੀ। ਵਾਹਿਗੁਰੂ 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 ਸ੍ਰੀ ਵਾਹਿਗੁਰੂ ਧੰਨ
तन हमारे पाग वाहिगुरु वाहिगुरु कर आया पिद मेरा सोए बंक द्वार सगला बन हरा सोहे बंक द्वार सगला बन हरा हरा हम घर साजन आए हम घर साजन आए करो कृपा हम घर साजन आए हम घर साजन आए हम घर साजन आए हम घर साजन आए साचे मेल लाए साचे मेल मिलाए साचे मेल मिलाए साचे मेल मिलाए हम घर साजन आए हम घर साजन आए हम घर साजन आए हम घर साजन आए सेज मिलाए हर मन भाए सेज मिलाए हर मन पाए पंच मिले सुख पाया पंच मिले सुख पाया साई वस्त परापत होई साई वस्त परापत होई जिससे थी मन लाया जिससे थी मन लाया हम घर साजन आए हम घर साजन आए सारे पढ़ो जी हम घर साजन आए हम घर साजन आए हम घर साजन आए हम घर साजन आए हम घर साजन
साजन आए, हम घर 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 साजन आए। साहिब मेरा मीत नवा, साहिब मेरा मीत नवा, साहिब मेरा मीत नवा, साहिब मेरा मीत नवा। सदा सदा दाता, सदा सदा दाता, सदा सदा दाता, सदा सदा दाता। साहिब मेरा मीत नवा, साहिब मेरा मीत नवा, साहिब मेरा मीत नवा, साहिब मेरा मीत नवा। सदा सदा दाता, 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 सदा सदा दाता। साहिब मेरा मीत नवा, 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 साहिब मेरा मीत नवा। हम घर साजन आए, हम घर साजन आए, हम घर साजन आए, हम घर साजन आए। साचे मेल मिलाए, साचे मेल मिलाए, हम घर साजन आए, हम घर साजन आए। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਵੀਰ ਜੀ ਉਮੇਸ਼ ਕਬੀਰ ਜੀ ਦਾ। ਆਪ ਸੰਗਤਾਂ ਨੂੰ ਇਲਾਹੀ ਕੀਰਤਨ ਪਰਿਵਾਰ ਨਿਹਾਲ ਕਰ ਰਹੇ ਸਨ। ਬੇਨਤੀ ਕਰਾਂਗਾ ਜੀਆ ਬੀਬੀ ਨੂੰ ਕਿ ਉਹ 10 ਮਿੰਟਾਂ ਵਾਸਤੇ ਇੱਕ ਸ਼ਬਦ ਰਾਹੀਂ ਆਪ ਸੰਗਤਾਂ ਨੂੰ ਨਿਹਾਲ ਕਰਨ। ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਹੀ ਬਹੁਤ ਪਿਆਰ ਸਤਿਕਾਰ ਸਹਿਤ ਆਪ ਸੰਗਤਾਂ ਨੂੰ ਇਲਾਹੀ ਕੀਰਤਨ ਪਰਿਵਾਰ ਨਿਹਾਲ ਕਰੋ। ਇਹਨਾਂ ਤੋਂ ਬਾਅਦ ਬੇਨਤੀ ਕਰਾਂਗਾ ਅਗਰ ਵੀਰ ਗੁਰਚਰਨ ਸਿੰਘ ਜੀ ਲਾਹੌਰ ਵਾਲੇ ਇੱਥੇ ਮੌਜੂਦ ਹਨ, ਉਹਨਾਂ ਨੂੰ ਬੇਨਤੀ ਹੈ ਕਿ ਉਹ ਸਟੇਜ ਦੇ ਕੋਲ ਆ ਜਾਣ। ਇਹਨਾਂ ਤੋਂ ਬਾਅਦ ਅਨੀਲ ਕੁਮਾਰ ਜੀ ਆਪ ਸੰਗਤਾਂ ਨੂੰ ਇੱਕ ਸ਼ਬਦ ਰਾਹੀਂ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਵੀਰਾਂ ਨੂੰ ਸਮੇਂ ਦਾ ਖਿਆਲ ਰੱਖੋ ਜੀ। ਧੰਨਵਾਦ। श्री वाहेगुरु वाहेगुरु
कल जुग में कीर्तन पर गुरुमुख जपिए लाए ध्यान। गुरुमुख जपिए राज लीला तेरे नाम बनाए, राज लीला तेरे नाम बनाए, जोग बनया तेरा कीर्तन गाए, जोग बनया तेरा कीर्तन गाए, 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 राज लीला तेरे नाम बनाए, जोग बनया तेरा कीर्तन गाए, तेरा कीर्तन गाए, तेरा कीर्तन गाए, तेरा कीर्तन गाए, तेरा कीर्तन गाए। सर्व सुखा बने तेरे ओले, सर्व सुखा बने तेरे ओले, ब्रह्म के पर्दे सतगुर खोले, पर्दे सतगुर खोले, ब्रह्म के पर्दे सतगुर खोले, पर्दे सतगुर खोले,
का पूर्ण खजाना जाको मिलियो जाको मिलियो नाम नाम निधाना जाको मिलियो नाम निधाना भनत नानक ताका भनत नानक ताका पुर खजाना जाको मिलियो नाम निधाना जाको मिलियो नाम निधाना भनत नानक ताका पूर खजाना नानक का पूर्ण खजाना भनत नानक ताका पूर खजाना भनत नानक ताका पूर खजाना तेरा कीर्तन गाए तेरा कीर्तन गाए तेरा कीर्तन गाए तेरा कीर्तन गाए राज लीला तेरे नाम बढ़ाए राज लीला तेरे नाम बढ़ाए जोग बढ़िया तेरा कीर्तन गाए जोग बढ़िया तेरा कीर्तन गाए तेरा कीर्तन गाए तेरा कीर्तन गाए सतनाम 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 जी वाहिगुरु 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 जी सतनाम 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 जी वाहिगुरु 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 जी सतनाम सतनाम वाहिगुरु 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 जी वाहिगुरु वाहिगुरु जी वाहिगुरु 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 जी वाहिगुरु वाहिगुरु जी सतनाम 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 जी वाहिगुरु 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 जी सतनाम 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 जी तेरा कीर्तन गाए 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 राज लीला
ਵਾਹਿਗੁਰੂ ਜੀ ਕੀ ਬਾਤ ਤੇਰਾ ਕੀਰਤਨ ਗਾਏ ਕੀਰਤਨ ਗਾਏ ਵਾਹਿਗੁਰੂ ਵਾਹਿਗੁਰੂ ਸੋ ਨਿਹਾਲ ਸਤਿ ਸ੍ਰੀ ਵਾਹਿਗੁਰੂ ਅਕਾਲ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।